ਤੇ ਅਗਲੀ ਖਬਰ ਦੇ ਵੱਲ ਵਧੀਏ, ਕਹਿੰਦੇ ਖੇਤਾਂ ਦੇ ਨਾਲ-ਨਾਲ ਸ਼ਹਿਰਾਂ ਨੂੰ ਵੀ ਤੇ ਉਦਯੋਗ ਨੂੰ ਨਹਿਰੀ ਪਾਣੀ ਪਹੁੰਚਾਉਣ ਦੀ ਸਕੀਮ ਹੈ ਜੀ। ਜੇ ਸਕੀਮ ਲਾਗੂ ਹੋ ਜਾਵੇ ਜੀ, ਮੇਰਾ ਪੰਜਾਬ ਬਚ ਜਾਊਗਾ। ਜੀ। ਸਰਕਾਰ ਇਹ ਲਾਗੂ ਤਾਂ ਕਰੇ। ਇਹ ਪਿਛਲੇ ਹੂੰ, 10-12 ਸਾਲਾਂ ਤੋਂ ਅੱਧ-ਬਾਟੇ ਲਟਕੀ ਯੋਜਨਾ। ਠੀਕ ਹੈ ਜੀ। ਇਸ ਯੋਜਨਾ ਨੂੰ ਸਮੇਂ-ਸਮੇਂ ਦੀਆਂ ਪੰਜਾਬ ਦੀਆਂ ਸਰਕਾਰਾਂ ਨੇ ਕਿਹਦੇ ਇਸ਼ਾਰੇ ਤੇ ਰੋਕ ਕੇ ਰੱਖਿਆ? ਹੂੰ, ਸਵਾਲ ਇਹ ਹੈ। ਕੇਂਦਰ, ਹਰਿਆਣਾ, ਹੂੰ, ਜੀ। ਰਾਜਸਥਾਨ, ਕਿਹਦੀ ਤਾਕਤ ਚੱਲਦੀ ਸੀ ਕਿ ਹਾਂ ਨਹਿਰੀ ਪਾਣੀ ਬਾਹਰ ਜਾਣ ਦਿਓ, ਪੰਜਾਬ ਵਾਲੇ ਉਹਨਾਂ ਦਿਓ। ਪ੍ਰਵੀਨ ਜੀ, ਹੂੰ, ਜਦੋਂ ਨਹਿਰੀ ਜਾਲ ਵਿਛਿਆ, ਤਦੋਂ ਇਸੇ ਤਮੰਨਾ ਨਾਲ, ਇਸੇ ਹਵਾਲੇ ਨਾਲ ਵਿਛਿਆ ਕਿ ਭਾਈ ਪੰਜਾਬ ਦੇ ਜਿੱਥੋਂ-ਜਿੱਥੋਂ ਲੰਘੇ ਉੱਥੋਂ-ਉੱਥੋਂ ਦੇ ਖੇਤ ਸਿੰਚ ਹੋਣ ਇਹਦੇ ਨਾਲ। ਤੇ ਹਾਂਜੀ, ਪਰ ਹਾਂਜੀ। ਅਸੀਂ ਅੱਜ ਵੀ ਮਤਲਬ 25 ਤੋਂ 28% ਦੀ ਸਿੰਚਾਈ ਨਹਿਰੀ ਪਾਣੀ ਨਾਲ ਕਰ ਰਹੇ ਹਾਂ। ਹੂੰ, 75 ਤੋਂ 78% ਦੀ ਅਸੀਂ ਧਰਤੀ ਹੇਠਲਾ ਪਾਣੀ ਕੱਢ ਰਹੇ ਹਾਂ। ਆਪਾਂ ਹੁਣੇ ਗੱਲ ਕਰਕੇ ਹਟੇ ਹਾਂ। ਪਰ ਜੀ, ਜੀ। ਇਸ ਮੌਜੂਦਾ ਸਰਕਾਰ ਦੇ ਸਮੇਂ ਇੱਕ ਵਾਰ ਫੇਰ ਇਹ ਗੱਲ ਚੱਲੀ ਆ ਕਿ ਨਹਿਰੀ ਪਾਣੀ ਨੂੰ, ਵੈਸੇ ਪਿਛਲੇ ਦਿਨਾਂ ਦੇ ਵਿੱਚ ਸਰਹੱਦੀ ਖੇਤਰਾਂ ਦੇ ਵਿੱਚ ਇਹਨਾਂ ਨੇ ਨਹਿਰੀ ਪਾਣੀ ਉਹਨਾਂ ਖਾਲਾਂ ਤੱਕ ਪਹੁੰਚਾਇਆ ਜਿਹਦੇ ਤੱਕ ਨਹੀਂ ਪਹੁੰਚਦਾ ਸੀ। ਚਾਹੇ ਹੂੰ, ਉਹ ਕੁਝ ਸਮੇਂ ਲਈ ਪਹੁੰਚਿਆ, ਘੱਟ ਗਿਣਤੀ 'ਚ ਪਹੁੰਚਿਆ, ਪਰ ਪਹੁੰਚਿਆ ਜ਼ਰੂਰ ਆ। ਤੇ ਹੂੰ, ਹੂੰ, ਉਸੇ ਹੂੰ, ਕਵਾਇਦ 'ਚ ਇਹ ਸਰਕਾਰ ਤੋਂ ਉਮੀਦ ਆ ਕਿ ਜੇਕਰ ਇਹ ਸਰਕਾਰ ਨੇ ਆਹ ਕੰਮ ਕਰਤਾ, ਤਾਂ ਹੂੰ, ਸਰਕਾਰ, ਮਾਨ ਸਰਕਾਰ, ਭਗਵੰਤ ਮਾਨ ਹੋਰੀ ਵਧਾਈ ਦੇ ਪਾਤਰ ਹੋਣਗੇ ਕਿ ਜੇਕਰ ਪੰਜਾਬ ਨੂੰ ਮੁੜ ਕੇ ਨਹਿਰੀ ਸਿੰਚਾਈ ਨਾਲ ਖੇਤਾਂ ਨੂੰ ਜੋੜ ਜਾਣ। ਤੇ ਇਹ ਤੋਂ ਵੀ ਗਾਂਹ ਜਿਹੜੀ ਤਜਵੀਜ਼ ਦੇ ਵਿੱਚ ਇਹ ਵੀ ਪੱਖ ਸ਼ਾਮਲ ਹੈ ਕਿ ਜਿਹੜੇ ਹਾਂਜੀ। ਟਿਊਬਵੈੱਲ ਸਾਡੇ ਸ਼ਹਿਰਾਂ ਨੂੰ ਪਾਣੀ ਪੀਣ ਵਾਲਾ ਉਪਲਬਧ ਕਰਾਉਂਦੇ ਨੇ, ਹੂੰ, ਹੂੰ, ਉਹ ਹੂੰ, ਪਾਣੀ ਵੀ ਜੇਕਰ ਨਹਿਰੀ ਮਿਲ ਜਾਵੇ, ਹੂੰ, ਜੇਕਰ ਸਾਡੀ ਡਾਈ ਇੰਡਸਟਰੀ, ਚਮੜਾ ਉਦਯੋਗ ਤੇ ਹੋਰ ਪਾਣੀ ਵਾਲੇ ਉਦਯੋਗਾਂ ਨੂੰ ਵੀ ਨਹਿਰੀ ਪਾਣੀ ਮਿਲ ਜਾਵੇ, ਹੂੰ, ਤੇ ਸਾਡਾ ਧਰਤੀ ਹੇਠਲਾ ਪਾਣੀ ਬਚ ਸਕਦਾ। ਔਰ ਹੂੰ, ਨਹਿਰੀ ਪਾਣੀ ਦੇ ਨਾਲ ਵਰਤੋਂ ਤੋਂ ਬਾਅਦ ਜਿਹਦਾ ਮੀਂਹ ਵਾਲਾ ਪਾਣੀ ਜਿਹੜਾ ਅਸੀਂ ਕੱਢਾਂਗੇ ਘੱਟ ਤੇ ਅੰਦਰ ਜ਼ਿਆਦਾ ਜਾਊਗਾ ਧਰਤੀ 'ਚ ਪਾਣੀ, ਤਾਂ ਜਿਹੜਾ ਅਸੀਂ 1000 ਫੁੱਟ ਦੀ ਗੱਲ ਕਰ ਰਹੇ ਹਾਂ ਕਿ ਅਗਲੇ 15 ਸਾਲਾਂ ਬਾਅਦ ਉਹ ਲੈਵਲ ਸਾਡਾ ਹੋਰ ਉੱਚਾ ਆ ਸਕਦਾ ਹੈ ਤੇ ਸਾਨੂੰ ਅਗਲੇ ਕਿੰਨੇ ਸਾਲ ਸਾਡੀਆਂ ਪੀੜ੍ਹੀਆਂ ਦੇ ਸੁਖਾਵੇਂ ਲੱਗ ਸਕਦੇ ਆ। ਸੋ ਇੱਕ ਜੀ। ਰਿਪੋਰਟ ਆ ਰਹੀ ਹੈ ਜੀ ਕਿ ਪੰਜਾਬ ਦੇ ਅੰਦਰ ਜਿਹੜੇ ਸ਼ਹਿਰ ਨੇ, ਹੂੰ, ਖਾਸ ਕਰਕੇ ਜਲੰਧਰ, ਅੰਮ੍ਰਿਤਸਰ, ਮੋਗਾ, ਹੈ ਨਾ, ਇਹਨਾਂ ਸਾਰੇ, ਫਿਰ ਉਹ ਤੋਂ ਬਾਅਦ ਆਦਮਪੁਰ ਵਾਲਾ ਖੇਤਰ, ਸ਼ਾਹਕੋਟ ਵਾਲਾ ਖੇਤਰ, ਇਹਨਾਂ ਸਾਰਿਆਂ ਦੇ ਅੰਦਰ ਮਤਲਬ ਕਿ ਬਕਾਇਦਾ ਤੌਰ ਤੇ ਪਾਈਪਲਾਈਨ ਰਾਹੀਂ ਨਹਿਰੀ ਪਾਣੀ ਪਹੁੰਚਾਉਣ ਦੀ ਤਜਵੀਜ਼ ਹੈ। ਤੇ ਇਸੇ ਤਰ੍ਹਾਂ ਫਿਰ ਛੋਟੀ ਇੰਡਸਟਰੀ, ਪੰਜਾਬ ਦੀ ਇੰਡਸਟਰੀ ਨੂੰ ਵੀ ਕਿੱਥੇ ਕਿੰਨੀ ਪਾਣੀ ਦੀ ਡਿਮਾਂਡ ਹੈ, ਉਹਦੇ ਲਈ ਡਾਟਾ ਇਕੱਠਾ ਕੀਤਾ ਜਾ ਰਿਹਾ ਕਿੱਥੇ-ਕਿੱਥੇ। ਹੂੰ, 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 ਪ੍ਰਵੀਨ ਜੀ, ਚੰਡੀਗੜ੍ਹ ਸਾਰਾ ਪੰਜਾਬ ਦੀ ਹੂੰ, ਨਹਿਰ ਦਾ ਪਾਣੀ ਪੀਂਦਾ ਤੇ ਇੱਥੇ ਆਰਓ ਲਾਉਣ ਹਾਂਜੀ। ਦੀ ਵੀ ਲੋੜ ਨਹੀਂ ਪੈਂਦੀ। ਹੂੰ, ਬਿਲਕੁਲ ਸਹੀ। ਆਨੰਦਪੁਰ ਸਾਹਿਬ ਦੇ ਵਿੱਚ ਨਹਿਰੀ ਪਾਣੀ ਟਰੀਟ ਹੋ ਕੇ ਸਪਲਾਈ ਹੁੰਦਾ। ਜੀ, ਗਰਮੀਆਂ 'ਚ ਮਤਲਬ ਕਿ ਐਂ ਹੁੰਦਾ ਜਿਵੇਂ ਬਰਫ਼ ਦੀ ਸਿੱਲੀ ਵਾਲਾ ਪਾਣੀ ਆਉਂਦਾ ਹੋਵੇ। ਤੇ ਅੱਛਾ। ਇਸ ਲਈ ਸਾਰੇ ਪੰਜਾਬ ਨੂੰ ਨਹਿਰੀ ਪਾਣੀ ਟਰੀਟ ਹੋ ਕੇ ਕਿਉਂ ਨਹੀਂ ਮਿਲ ਸਕਦਾ? ਹੂੰ, ਜਿਹੜੇ ਐਸਵਾਈਐਲ ਦਾ ਰੌਲਾ ਪਾਉਂਦੇ ਆ ਨਾ, ਜੀ। ਉਹਨਾਂ ਨੂੰ ਵੀ ਜਵਾਬ ਮਿਲ ਜੂ। ਇਹ ਨਿਯਮ ਕਹਿੰਦਾ ਹੈ, ਲਾ ਕਹਿੰਦਾ ਹੈ, ਸੰਵਿਧਾਨ ਕਹਿੰਦਾ ਹੈ ਨਾ, ਤੇ ਕਿ ਹੂੰ, ਹੂੰ, ਭਾਈ ਪਹਿਲਾਂ ਆਪਣੀ ਵਰਤੋਂ ਪੂਰੀ ਕਰੋ, ਤੋਂ ਬਾਅਦ ਜੇ ਬਚੂ ਫਿਰ ਦੇਣਾ ਗਵਾਂਢੀ ਨੂੰ। ਫੇਰ ਸੋ ਦੇਣਾ। ਹਾਂਜੀ, ਪਹਿਲਾਂ ਹਾਂਜੀ, ਬਿਲਕੁਲ। ਆਪਣੀ ਪਿਆਸ, ਸ਼ਹਿਰਾਂ ਦੀ ਪਿਆਸ, ਆਪਣੀ ਇੰਡਸਟਰੀ ਦੀ ਲੋੜ ਤੇ ਆਪਣੇ ਖੇਤਾਂ ਦੀ ਸਿੰਚਾਈ ਦੀ ਲੋੜ। ਜੇਕਰ ਨਹਿਰੀ ਪਾਣੀ ਨਾਲ ਇਹ ਤਜਵੀਜ਼ ਜਿਹੜੀ ਇੰਨੇ ਸਾਲਾਂ ਤੋਂ ਲਟਕਦੀਆਂ ਆ ਰਹੀ ਹੈ, ਜੇ ਇਸ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇ, ਉਹ ਤੋਂ ਬਾਅਦ ਜਿਹੜਾ ਮੌਜੂਦਾ ਪਾਣੀ ਜਾਂਦਾ ਹੈ, ਉਹ ਵੀ ਜਿਹੜਾ ਹੂੰ, ਹੋਊਗਾ ਫਿਰ ਉਹ 'ਚੋਂ ਦੇਖਾਂਗੇ ਕਿੰਨਾ ਦੇਣ ਜੋਗਾ। ਨਵੀਂ ਤਾਂ ਗੱਲੇ ਛੱਡੋ। ਸੋ ਜੀ, ਕਿੰਨੇ ਜੀ। ਮਸਲਿਆਂ ਦਾ ਹੱਲ ਨਿਕਲਦਾ, ਔਰ ਇਹ ਉਮੀਦ ਹੈ ਕਿ ਭਗਵੰਤ ਹੂੰ, ਮਾਨ ਹੋਰੀ ਇਸ ਮਸਲੇ ਤੇ ਕੰਮ ਕਰ ਰਹੇ ਨੇ, ਮਾਹਿਰਾਂ ਦੀ ਰਾਏ ਲੈ ਰਹੇ ਨੇ। ਇਹ ਫਾਈਲਾਂ ਤੋਂ ਗਰਦ ਝਾੜ ਲਈ ਹੈ ਜਿਹੜੀ ਅਕਾਲੀਆਂ ਕਾਂਗਰਸੀਆਂ ਨੇ ਲੁਕੋਲੀ ਸੀ। ਸੋ ਜੇਕਰ ਹੂੰ, ਇਹ ਹੂੰ, ਕੰਮ ਕਰਤਾ ਤਾਂ ਖਾਸੇ ਦਾਗ ਧੁੱਲ ਸਕਦੇ ਨੇ, ਖਾਸੇ ਸਵਾਲੀਆ ਚਿੰਨ੍ਹ ਜਿਹੜੇ ਲੱਗੇ ਨੇ ਮਾਨ ਸਰਕਾਰ ਤੇ ਉਹ ਵੀ ਹਟ ਸਕਦੇ ਨੇ, ਪਰ ਕਰ ਦੇਣ। ਹਰਸ ਜੀ, ਜੀ, ਜੀ।